ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ, ਜਿਸ ਤਰ੍ਹਾਂ ਕਿ ਅੱਜ ਫਰਾਈਡੇ ਦਾ ਦਿਨ ਹੈ ਤਾਂ ਆਪਾਂ ਆਪਣੇ ਵਿਊਅਰਸ ਦੀਆਂ ਜਿਹੜੀਆਂ ਲਿਖਤਾਂ ਨੇ ਉਹ ਸਾਂਝੀਆਂ ਕਰਦੇ ਹਾਂ। ਔਰ ਜਿਸ ਤਰ੍ਹਾਂ ਕਿ ਸਾਡੇ ਵਿਊਅਰ ਨੇ ਦਿੱਲੀ ਤੋਂ ਇੱਕ ਪੰਜਾਬੀ ਹਿੰਦੂ ਵੀਰ ਜਿਹੜੇ ਡਾਕਟਰ ਹਨ, ਔਰ ਉਹਨਾਂ ਨੇ ਲਿਖਿਆ ਹੈ ਕਿ ਪਹਿਲਾਂ ਮੈਨੂੰ ਜਿਹੜੀ ਖਾਲਿਸਤਾਨ ਦੀ ਕਾਇਮੀ ਸੰਬੰਧੀ ਸ਼ੱਕ ਸੀ, ਪਰ ਹੁਣ ਮੈਂ ਇਸ ਨੂੰ ਹਕੀਕਤ ਸਮਝਦਾ। ਉਹਨਾਂ ਨੇ ਨਾਲ ਹੀ ਜਿਹੜਾ ਖਾਲਿਸਤਾਨ ਵਿੱਚ ਡਿਊਲ ਸਿਟੀਜ਼ਨਸ਼ਿਪ ਅਤੇ ਹੋਰ ਜਿਹੜੇ ਧਰਮਾਂ ਵਾਲਿਆਂ ਦੇ ਸਟੇਟਸ ਸੰਬੰਧੀ ਜਿਹੜੇ ਨੇ ਸਵਾਲ ਪੁੱਛੇ ਨੇ। ਸੋ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਇਸ ਲਿਖਤ ਬਾਰੇ? ਦੇਖੋ, ਸਾਡੇ ਨਾਲ ਪੰਜਾਬ ਤੋਂ ਜਾਂ ਦੂਸਰੀਆਂ ਸਟੇਟਾਂ ਤੋਂ ਵੀ ਬਾਈ ਮੇਲ ਸਾਡੇ ਬਹੁਤ ਸਾਰੇ ਜਿਹੜੇ ਉੱਥੇ ਕੁਛ ਦੇਖ ਪਾਉਂਦੇ ਨੇ ਉਹ ਜੁੜੇ ਹੁੰਦੇ ਨੇ। ਕੁਛ ਦੇਰ ਸਾਡੀ ਈਮੇਲ ਹੈਕ ਰਹੀ, ਇਸ ਲਈ ਰਾਬਤਾ ਨਹੀਂ ਸੀ। ਹੁਣ ਫਿਰ ਉਹ ਵਾਪਸ ਰੀਸਟੋਰ ਹੋਈ ਹੈ। ਦਿੱਲੀ ਬੇਸਡ ਡਾਕਟਰ ਨੇ, ਪੰਜਾਬੀ ਹਿੰਦੂ ਵੀਰ ਨੇ, ਵੈਸਟ ਪੰਜਾਬ ਤੋਂ ਮਾਈਗ੍ਰੇਟ ਕਰਕੇ ਆਏ ਹੋਏ pre-47 ਪੰਜਾਬ ਤੋਂ ਇੱਧਰੋਂ। ਔਰ ਉਹਨਾਂ ਦੀ ਲਿਖਤ ਹੈ ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਐਂਡ ਬਲੈਸਿੰਗਸ ਟੂ ਡਾਟਰ ਨੀਲਮ। This is not a first mail to you, but this time I request you to please do not disclose my name. I was doubtful about creation of Khalistan and had a bird eye on the movement कि मैं देख रहा सी पंछी चात वांग movement ਨੂੰ ਸਮਝ ਰਿਹਾ ਸੀ। Now I trust that it is not far from the reality. ਹੁਣ ਮੇਰਾ ਯਕੀਨ ਹੈ ਕਿ ਵੀ ਇਹ ਉਹ ਦਿਨ ਦੂਰ ਨਹੀਂ ਹੈ ਜਦੋਂ ਖਾਲਿਸਤਾਨ ਇੱਕ ਹਕੀਕਤ ਹੋਏਗਾ। ਬਿਲਕੁਲ। I wish to apply as first applicant for citizenship from Bharat to Khalistan ਕਿ ਵੀ ਮੈਂ ਪਹਿਲਾ ਸ਼ਹਿਰੀ ਖਾਲਿਸਤਾਨ ਦਾ ਬਣਨਾ ਚਾਹੁੰਦਾ ਵੀ ਭਾਰਤ ਦੀ ਸਿਟੀਜ਼ਨਸ਼ਿਪ ਛੱਡ ਕੇ ਖਾਲਿਸਤਾਨ ਦੀ ਰਹਿਣਾ। ਬਿਕੋਜ਼ ਆਈ ਥਿੰਕ ਇਟਸ ਗੋਇੰਗ ਟੂ ਬੀ ਅ ਰਿਐਲਿਟੀ, ਸੋ ਆਈ ਵਿਸ਼ ਟੂ ਨੋ, ਕਿਉਂਕਿ ਮੈਨੂੰ ਇਹ ਲੱਗਦਾ ਵੀ ਇਹ ਹੁਣ ਹਕੀਕਤ ਬਣਨ ਜਾ ਰਿਹਾ। ਮੈਂ ਜਾਣਨਾ ਚਾਹੁੰਦਾ ਵਾਟ ਅਬਾਊਟ ਡਿਊਲ ਸਿਟੀਜ਼ਨਸ਼ਿਪ ਪਾਲਿਸੀ ਕਿ ਦੋਹਰੀ ਸ਼ਹਿਰੀਅਤ, ਕਿ ਇੱਕੋ ਵੇਲੇ ਤੁਸੀਂ ਦੋ ਮੁਲਕਾਂ ਦੀ ਸ਼ਹਿਰੀਅਤ ਰੱਖ ਸਕਦੇ ਹੋ, ਜਿਵੇਂ ਇਜ਼ਰਾਈਲ ਦੀ ਹੈ ਔਰ ਅਮਰੀਕਾ ਔਰ ਕੈਨੇਡਾ ਦੀ ਹੈ। ਬਿਲਕੁਲ। ਹਾਊ ਐਂਡ whom will be authorized to be a citizen of ਖਾਲਿਸਤਾਨ, ਵੀ ਕੀ ਕ੍ਰਾਈਟੇਰੀਆ ਕੀ ਹੋਏਗਾ, ਕਿਹੜੇ authorized ਹੋਣਗੇ ਖਾਲਿਸਤਾਨ ਦੇ ਸ਼ਹਿਰੀ। what will be the policy for non-Sikhs, especially Punjabis who migrated from West Punjab during 1947 ਕਿ ਜਿਹੜੇ 1947 ਦੇ ਵਿੱਚ ਲਹਿੰਦੇ ਪੰਜਾਬ ਚੋਂ ਇੱਧਰ ਆਏ, ਉਹਨਾਂ ਬਾਰੇ ਕੀ ਹੋਏਗਾ ਔਰ ਨੌਨ ਸਿੱਖਸ ਬਾਰੇ ਜਿਹੜੀ ਹੈ ਕੀ ਪਾਲਿਸੀ ਹੋਏਗੀ। ਪਹਿਲਾਂ ਤਾਂ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਵੀ ਤੁਸੀਂ ਸਾਡੇ ਨਾਲ ਵਾਪਸ ਜੁੜੇ ਹੋ। ਦੇਖੋ, ਬਹੁਤ ਵਾਰ ਜਿਹੜੀਆਂ ਨਿਟੀ ਗ੍ਰਿਟੀ ਡੀਟੇਲਸ ਹੁੰਦੀਆਂ ਉਹ ਤਾਂ ਜਦੋਂ ਸਿਸਟਮ ਇਨ ਫੰਕਸ਼ਨ ਹੁੰਦਾ ਉਦੋਂ ਹੀ ਸਾਹਮਣੇ ਹੁੰਦੀਆਂ, ਲੇਕਿਨ ਬ੍ਰੋਡਰ ਤੌਰ ਦੇ ਉੱਤੇ ਜਿਹੜੀ ਕਿਸੇ ਮੁਲਕ ਦਾ ਮਿਸ਼ਨ ਹੈ ਜਾਂ ਜਿਹੜੀ ਉਹਨਾਂ ਦਾ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਹੈ, ਉਸ 'ਚੋਂ ਕਨਸਟੀਟਿਊਸ਼ਨ ਤਾਂ ਬਾਅਦ 'ਚ ਬਣਨਾ ਹੁੰਦਾ ਹੈ, ਉਹ ਸ਼ਹਿਰੀਆਂ ਨੇ ਡਿਬੇਟ ਕਰਕੇ ਬਣਾਉਣਾ ਹੁੰਦਾ। ਜਿਵੇਂ ਜਦੋਂ ਅਸੀਂ ਅਮਰੀਕਨ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਦੀ ਗੱਲ ਕਰਦੇ ਹਾਂ 4 ਜੁਲਾਈ 1776, ਉਹ ਡੈਕਲੇਰੇਸ਼ਨ ਸੀ ਕਿ ਵੀ ਅਸੀਂ ਹੁਣ ਬ੍ਰਿਟਿਸ਼ ਕਾਲੋਨੀ ਨਹੀਂ ਰਹਿਣਾ, ਕਾਲ ਸੀ ਕਿ ਇਹਨੂੰ ਲਿਬਰੇਟ ਕਰਵਾਈਏ। ਫਿਰ 15 ਸਾਲ ਬਾਅਦ ਕਨਸਟੀਟਿਊਸ਼ਨ ਜਿਹੜਾ ਹੈ ਉਹ ਕਾਂਸਟੀਟਿਊਐਂਟ ਅਸੈਂਬਲੀ ਦੇ ਵਿੱਚ ਬੈਠ ਕੇ ਅਮਰੀਕਨ ਜਦੋਂ ਲਿਬਰੇਟ ਹੋ ਜਾਂਦੇ ਨੇ ਉਹ ਬਣਾਉਂਦੇ ਨੇ। ਸੋ ਜਿਹੜੀ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਹੈ 29 ਅਪ੍ਰੈਲ 1986 ਦੀ, ਜਿਹਦਾ ਅਸੀਂ ਜ਼ਿਕਰ ਕੀਤਾ, ਔਰ 40 ਸਾਲਾ ਇਹ ਜਿਹੜੇ ਨੇ ਅਸੀਂ ਯਾਦ ਵੀ ਕਰ ਰਹੇ ਹਾਂ ਸਰਬੱਤ ਖਾਲਸਾ ਨੂੰ, ਉਹ ਬੀਜ ਰੂਪ ਦੇ ਵਿੱਚ ਭਵਿੱਖ ਦੇ ਖਾਲਿਸਤਾਨ ਦੀ ਇੱਕ ਮਿਸ਼ਨ ਸਟੇਟਮੈਂਟ ਹੈ ਜਾਂ ਇੱਕ ਇੰਟੈਂਟ ਹੈ। ਔਰ ਉਹਦੇ 'ਚ ਉਹਦੀ ਸ਼ੁਰੂਆਤ ਹੀ ਇਸ ਤੋਂ ਹੁੰਦੀ ਹੈ ਕਿ ਅੱਜ ਤੋਂ ਖਾਲਸੇ ਦਾ ਆਪਣਾ ਘਰ ਖਾਲਿਸਤਾਨ ਹੋਵੇਗਾ, ਜਿੱਥੇ ਖਾਲਸੇ ਦੀਆਂ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਹੋਣਗੇ ਤੇ 10 ਨੋਹਾਂ ਦੀ ਕਿਰਤ ਕਮਾਈ ਕਰਨ ਵਾਲਿਆਂ ਦਾ ਰਾਜ ਭਾਗ ਤੇ ਪੂਰਾ ਕੰਟਰੋਲ ਹੋਵੇਗਾ। ਕਿਉਂਕਿ ਗੱਲ ਕੱਲਾ ਇਹ ਨਹੀਂ ਹੈ ਕਿ ਵੀ ਸਿੱਖ ਜਾਂ ਨੌਨ ਸਿੱਖ ਦੀ ਰਿਲੇਸ਼ਨਸ਼ਿਪ ਕੀ ਹੈ। ਪਹਿਲੀ ਗੱਲ ਤਾਂ ਈਵਨ ਜਿਹੜਾ ਤਰਜ਼ੇ ਹਕੂਮਤ ਹੈ ਉਸ ਦਾ ਹੀ ਇਹ ਬੜਾ ਕਲੈਰਿਟੀ ਹੈ ਉਸ ਦੇ ਵਿੱਚ ਕਿ ਬਈ ਉਹ ਅੱਜ ਜੇ ਤੁਸੀਂ ਭਾਰਤ ਦਾ ਹਾਲ ਦੇਖੋ, ਹੁਣ ਡਾਲਰ ਦੇ ਮੁਕਾਬਲੇ 92 ਰੁਪਈਏ ਤੋਂ ਵੀ ਥੱਲੇ ਰੁਪਈਆ ਡਾਂਸ ਕਰ ਰਿਹਾ। ਜਿਹੜੀਆਂ 12-14 ਫੈਮਲੀਜ਼ ਨੇ ਟੋਟਲ, ਉਹ 60% ਜਿਹੜੀ ਵੈਲਥ ਹੈ ਉਹ ਉਹਨਾਂ ਦੇ ਕੋਲ ਹੈ। 40% ਤੋਂ ਜ਼ਿਆਦਾ ਲੋਕ ਜਿਹੜੇ ਨੇ ਬਿਲੋ ਦਾ ਪਾਵਰਟੀ ਲਾਈਨ ਨੇ। 80 ਕਰੋੜ ਲੋਕਾਂ ਨੂੰ
ਜਿਹੜਾ ਔਰ ਇਹ ਪ੍ਰਾਈਮ ਮਿਨਿਸਟਰ ਔਰ ਉਹਨਾਂ ਦੀ ਗਵਰਨਮੈਂਟ ਦੇ ਆਪਣੀਆਂ ਡੈਕਲੇਰੇਸ਼ਨਸ ਨੇ, ਉਹ 5 ਕਿਲੋ ਅਨਾਜ ਪਰ ਪਰਸਨ ਮਿਲਦਾ ਤਾਂ ਉਹਨਾਂ ਦੇ ਚੁੱਲ੍ਹਿਆਂ ਤੇ ਰੋਟੀ ਪੱਕਦੀ ਹੈ। ਸੋ ਇਹ ਸਿਸਟਮ ਜਿਹੜਾ ਔਰ ਇਹ ਈਵਨ ਅਮਰੀਕਾ ਵਰਗੇ ਮੁਲਕ ਜਿੱਥੇ ਅਸੀਂ ਖੂਬਸੂਰਤੀਆਂ ਦੀ ਗੱਲ ਕਰਦੇ ਹਾਂ, ਇਹ ਜਿਹੜੀ ਕਲੈਕਸ਼ਨ ਆਫ ਵੈਲਥ ਹੈ ਜਾਂ ਇੱਕ ਕੈਪੀਟਲਿਸਟ ਸਿਸਟਮ ਹੈ ਜਿਹਦੇ ਥੱਲੇ ਜਿਹੜਾ ਹੈ ਉਹ ਉਹਨਾਂ ਦੇ ਕੋਲ ਹੀ ਓਪਰਚੁਨਿਟੀਜ਼ ਨੇ। ਸੋ ਖਾਲਿਸਤਾਨ ਮਹਿਜ਼ ਇੱਕ ਟੈਰੀਟਰੀ ਦਾ ਨਾਂ ਨਹੀਂ ਹੋਏਗਾ, ਇਹ ਉਹ ਆਈਡੀਅਲ ਪ੍ਰਿੰਸੀਪਲ ਜਿਹੜੇ ਗੁਰਮਤ ਦੇ ਨੇ, ਕਿਰਤ ਦਾ ਸਿਧਾਂਤ ਹੈ। ਜਦੋਂ 10 ਨੋਹਾਂ ਦੀ ਕਿਰਤ ਕਰਨ ਦੀ ਗੱਲ ਹੁੰਦੀ ਹੈ ਤੇ ਸਾਡੇ ਸਾਹਮਣੇ ਭਾਈ ਲਾਲੋ ਵਰਸਸ ਮਲਕ ਭਾਗੋ ਮਾਡਲ ਹੈ। ਇਹ ਮੋਰ ਇੰਪੋਰਟੈਂਟ ਹੈ ਪਹਿਲਾਂ ਸਮਝਣਾ ਕਿ ਔਰ ਫਿਰ ਇਹੀ ਜਿਹੜੀ ਡੈਕਲੇਰੇਸ਼ਨ ਹੈ ਇਹਦੇ 'ਚ ਇਹ ਗੱਲ ਵੀ ਹੈ ਕਿ ਹਰ ਸ਼ਹਿਰੀ ਦੇ ਨਾਲ ਉਹਦੇ ਲਈ ਮੌਕੇ ਹੋਣਗੇ ਔਰ ਬਿਨਾਂ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਦੇ ਵਿਤਕਰੇ ਦੇ ਸਭ ਨੂੰ ਜਿਹੜਾ ਅੱਗੇ ਵਧਣ ਦੇ ਮੌਕੇ ਹੋਣਗੇ। ਐਜੂਕੇਸ਼ਨ ਬਾਰੇ ਹੈ ਕਿ ਭਾਈ ਵਿਦਿਆ ਇਹ ਨਹੀਂ ਹੋਏਗੀ ਕਿ ਹਜ਼ਾਰੇਦਾਰੀ ਹੈ, ਇੱਕ ਤਬਕਾ ਉਸ ਨੂੰ ਮਾਣ ਰਿਹਾ, ਉਹ ਵਧੀਆ ਸਕੂਲਾਂ 'ਚ ਭੇਜ ਰਿਹਾ, ਦੂਜੇ ਜਿਹੜੇ ਨੇ ਰੁਲ ਰਹੇ ਨੇ। ਔਰ ਜਿਹੜਾ ਤੁਹਾਡਾ ਸਵਾਲ ਹੈ ਖਾਸ ਤੌਰ 'ਤੇ ਡਿਊਲ ਸਿਟੀਜ਼ਨਸ਼ਿਪ ਦਾ, ਉਸ ਦੇ ਵਿੱਚ ਇਕਰਾਰ ਹੈ, ਹਾਲਾਂਕਿ ਉਹਦੇ 'ਚ ਜਿਹੜਾ ਲਫ਼ਜ਼ ਹੈ ਉਹ ਤਾਂ ਇਹ ਹੈ ਕਿ ਬਾਹਰਲੇ ਸਿੱਖ, ਬਾਹਰਲੇ ਮੁਲਕਾਂ ਦੇ, ਕਿਉਂਕਿ ਜਿਵੇਂ ਇਜ਼ਰਾਈਲ ਨੇ ਦਿੱਤੀ ਹੋਈ ਹੈ ਔਰ ਕੈਨੇਡਾ, ਅਮਰੀਕਾ ਦੀ ਹੈ, ਹੁਣ ਭਾਵੇਂ ਪ੍ਰੈਜ਼ੀਡੈਂਟ ਟਰੰਪ ਨਾਲ ਜਿਵੇਂ ਨਾਰਾਜ਼ਗੀ ਚੱਲ ਰਹੀ ਹੈ, ਵਾਪਸ ਹੀ ਲੈ ਲਿਆ ਕਿ ਵੀ ਚਲੋ ਕੱਢੀ ਤੁਹਾਡੀ ਕੈਨੇਡਾ ਵਾਲਿਆਂ ਦੀ ਸਿਟੀਜ਼ਨਸ਼ਿਪ ਵੀ। ਲੇਕਿਨ ਇਸ 'ਚ ਕਿਉਂਕਿ ਇਹਨਾਂ ਦਾ ਸਪੈਸੀਫਿਕ ਪੰਜਾਬੀ ਹਿੰਦੂ ਹੋਣ ਦੇ ਨਾਤੇ ਜਿਹੜੇ ਲਹਿੰਦੇ ਪੰਜਾਬ 'ਚੋਂ ਆਏ ਨੇ, ਦੇਖੋ ਮੈਂ ਸਮਝਦਾ ਹਾਂ ਵੀ ਕਿਉਂਕਿ ਖਾਲਿਸਤਾਨ ਦਾ ਬੇਸਿਕ ਜਿਹੜਾ ਕਰਕਸ ਹੈ ਉਹ ਹਿਊਮੈਨੀਟੇਰੀਅਨਿਜ਼ਮ ਹੈ। ਔਰ ਜ਼ਾਹਰ ਹੈ ਕਿ ਵੀ ਅਸੀਂ ਜਿੱਥੇ ਹਾਲਾਂਕਿ ਅੱਜ ਇੰਟਰਨੈਸ਼ਨਲ UN ਔਰ ਚਾਰਟਰ ਔਰ ਦੂਸਰੇ ਜਿਹੜੇ ਨੇ ਉਹ ਖਤਰੇ 'ਚ ਨੇ ਜਿਸ ਕਿਸਮ ਦਾ ਮਾਹੌਲ ਬਣਿਆ ਹੋਇਆ, ਲੇਕਿਨ ਜਿਹੜੀਆਂ ਜਨੇਵਾ ਪ੍ਰੋਟੋਕੋਲਸ ਨੇ ਉਹਦੇ ਥੱਲੇ ਇਹ ਜਿਵੇਂ ਜੇ ਸਾਡੇ ਲੋਕਾਂ ਨੇ ਆ ਕੇ ਇਹਨਾਂ ਮੁਲਕਾਂ ਦੇ ਵਿੱਚ ਪੋਲੀਟੀਕਲ ਅਸਾਈਲਮ ਲਈ ਹੈ ਤੇ ਇਹ ਇਹਦੇ ਕਰਕੇ ਕਿ ਇਹ ਸਿਗਨੇਟਰੀ ਨੇ ਇਹਨਾਂ ਪ੍ਰੋਟੋਕੋਲਸ ਦੇ, ਕਿ ਜਿੱਥੇ ਵੀ ਕੋਈ ਧਰਮ ਦੇ ਨਾਂ 'ਤੇ ਦੂਜੇ ਨਾਂ ਦੇ ਉੱਤੇ ਬੋਲੀ, ਲਿੰਗ, ਕੋਈ ਡਿਸਕ੍ਰਿਮੀਨੇਸ਼ਨ ਹੁੰਦੀ ਹੈ ਔਰ ਉਹ ਆਪਣੀ ਜਾਨ ਬਚਾ ਕੇ ਆਇਆ, ਉਸ ਮੈਂ ਸਮਝਦਾ ਵੀ ਅਸੀਂ ਵੀ ਸਿਗਨੇਟਰੀ ਹੋਵਾਂਗੇ ਉਸ ਦੇ। ਕਿਉਂਕਿ ਪਹਿਲੀ ਗੱਲ ਤਾਂ ਡਿਊਲ ਸਿਟੀਜ਼ਨਸ਼ਿਪ ਜਿਹੜੇ ਸਿੱਖ ਮਜ਼ਹਬ ਨੂੰ ਪ੍ਰੈਕਟਿਸਿੰਗ ਨੇ ਉਹਨਾਂ ਦੇ ਲਈ ਤਾਂ ਉਹਦੇ 'ਚ ਉਹ ਹੈ ਕਿ ਭਾਈ ਜੇ ਚਾਹੁਣਗੇ ਬਾਹਰਲੇ ਸਿੱਖ, ਇਹ ਵੀ ਕਿਉਂਕਿ ਹਰ ਇੱਕ ਨੇ ਤਾਂ ਨਹੀਂ ਲੈਣੀ ਹੈ, ਜੇ ਚਾਹੁਣਗੇ ਤੇ ਉਹਨਾਂ ਦੇ ਲਈ ਪ੍ਰੋਵੀਜ਼ਨ ਹੋਏਗਾ। ਤੁਹਾਡਾ ਇਹ ਨੁਕਤਾ ਜ਼ਿਆਦਾ ਇੰਪੋਰਟੈਂਟ ਹੈ ਲਹਿੰਦੇ ਪੰਜਾਬ ਤੋਂ ਆਉਣ ਵਾਲੇ। ਜ਼ਾਹਰ ਹੈ ਕਿ ਵੀ ਉਸ ਹਾਲਤ ਦੇ ਵਿੱਚ ਜਿਹੜਾ ਮੈਂ ਸਮਝਦਾ ਹਾਂ ਵੀ ਜਿਹੜਾ ਅਪਰੋਚ ਹੋਏਗੀ ਉਹ ਹਿਊਮੈਨੀਟੇਰੀਅਨ ਹੀ ਹੋਏਗੀ। ਔਰ ਉਹਦੇ 'ਚ ਇਹ ਵੀ ਦੇਖ, ਪਹਿਲੀ ਗੱਲ ਤਾਂ ਇਹ ਹੈ ਵੀ ਅਸੀਂ ਕਦੇ ਵੀ ਇਹ ਨਹੀਂ ਚਾਹੁੰਦੇ, ਨਾ ਹੀ ਜਿਹੜਾ ਉਹ ਸਾਡੀ ਕਦੇ ਇੰਟੈਂਟ ਹੋਏਗੀ ਜਾਂ ਹੈ ਕਿ ਪੰਜਾਬ ਦੇ ਵਿੱਚ ਵਸਦੇ, ਖਾਲਿਸਤਾਨ ਦੇ ਵਿੱਚ ਵਸਦੇ ਸਾਡੇ ਹਿੰਦੂ ਜਾਂ ਈਸਾਈ ਜਾਂ ਮੁਸਲਮਾਨ ਭੈਣ ਭਰਾ ਉਹ ਸਟੇਟ ਛੱਡ ਕੇ ਜਾਣ। 47 ਇੱਕ ਬੈਡ ਪ੍ਰੈਸੀਡੈਂਟ ਹੈ ਔਰ ਜ਼ਰੂਰੀ ਨਹੀਂ ਕਿ ਸਾਰੇ ਹੁਣ ਇਹੀ ਜੇ 48 'ਚ ਜਿਵੇਂ ਕਿ ਸਤੰਬਰ 48 ਫਾਈਨਲ ਡੇਟ ਸੀਗੀ 1948 'ਚ ਕਿ ਵੀ ਅੰਗਰੇਜ਼ਾਂ ਨੇ ਜਾਣਾ ਸੀ, ਜੇ ਉਹ ਕਾਹਲੀ ਨਾ ਕਰਦੇ, ਲੋਕਾਂ ਦੇ ਵਿੱਚ ਇੱਕ ਪੈਨਿਕ ਨਾ ਫੈਲਦਾ, ਇਨਸਿਕਿਉਰਿਟੀ ਦੇ ਨਾਲ ਨਾ ਹੁੰਦਾ, ਇਹੀ ਜਿਹੜੀ ਟਰਾਂਸਫਰ ਆਫ ਪਾਪੂਲੇਸ਼ਨ ਹੋਈ ਜਿਹਦੇ 'ਚ ਕਿ 5 ਤੋਂ ਲੈ ਕੇ ਕੋਈ 10 ਲੱਖ ਜਾਂ 15 ਲੱਖ ਦੀ ਫਿਗਰ ਲੋਕ ਮਾਰੇ ਗਏ, ਕਰੋੜ ਲੋਕ ਜਿਹੜੇ ਨੇ ਬੇਦਖਲ ਹੋਏ, ਇਹ ਪੀਸਫੁਲੀ ਵੀ ਹੋ ਸਕਦੀ ਸੀ। ਪਰ ਅਸੀਂ ਸਮਝਦੇ ਹਾਂ ਵੀ ਅਸੀਂ ਬਿਲਕੁਲ ਨਹੀਂ ਚਾਹਾਂਗੇ ਕਿ ਪੰਜਾਬ 'ਚੋਂ ਜਾਂ ਦੂਸਰੇ ਜਿਹੜੇ ਐਗਜ਼ਿਸਟਿੰਗ ਨੇ ਉਹਨਾਂ ਦੀ ਕੋਈ ਮਾਈਗ੍ਰੇਸ਼ਨ ਹੋਏ, ਕੋਈ ਇਸ ਕਿਸਮ ਦੀ ਵਾਇਲੈਂਸ ਹੋਏ। ਔਰ ਮੈਂ ਸਮਝਦਾ ਹਾਂ ਵੀ ਜਿਹੜੇ ਸਿੰਪੈਥਾਈਜ਼ ਕਰਦੇ ਨੇ, ਜਿਹੜੇ ਸੱਚਮੁੱਚ ਖਾਲਿਸਤਾਨ ਦਾ ਸ਼ਹਿਰੀ ਬਣਨਾ ਚਾਹੁਣਗੇ, ਇਹ ਖਾਲਿਸਤਾਨ ਦੇ ਉਸ ਸੰਵਿਧਾਨ ਦੇ ਵਿੱਚ ਵਕਤ ਮੁਤਾਬਕ ਤੁਹਾਡੀ ਟੈਰੀਟਰੀ ਕਿੰਨੀ ਹੈ, ਰੈਸਟ ਜਿਹੜਾ ਲੈਫਟ ਓਵਰ ਇੰਡੀਆ ਹੋਏਗਾ ਉਹ ਕਿਵੇਂ ਇਹ ਸਾਰੇ ਨੂੰ ਡੀਲ ਕਰੇਗਾ, ਇਹ ਜਿਹੜਾ ਉਸ ਦੇ ਮੁਤਾਬਕ ਹੋਏਗਾ। ਲੇਕਿਨ ਮੈਂ ਇਹ ਸਮਝਦਾ ਹਾਂ ਵੀ ਸਿੱਖ ਤਾਂ ਆਲ ਇਨਕਲੂਸਿਵ ਹੈ ਔਰ ਬਹੁਤ ਵਾਰ ਜਿਹੜੇ ਸਿੱਖ ਔਰ ਨਫ਼ਰਤ ਕੋਈ ਥਾਂ ਨਹੀਂ ਹੈ, ਫਿਰਕੂਪਣਾ ਨਹੀਂ ਹੈ। ਔਰ ਜਿਹੜਾ ਸਿੱਖ ਗੁਰੂ ਗ੍ਰੰਥ ਸਾਹਿਬ ਅੱਗੇ ਸਿਰ ਝੁਕਾਉਂਦਾ ਹੈ, ਜਿਹਦੇ 'ਚ ਬਾਬਾ ਫਰੀਦ ਬੈਠੇ ਨੇ, ਭਗਤ ਕਬੀਰ ਜੀ ਨੇ, ਭਗਤ ਰਵਿਦਾਸ ਜੀ ਨੇ, ਪੰਡਤ ਰਾਮਾਨੰਦ ਨੇ, ਉਹ ਫਿਰਕੂ ਕਿਵੇਂ ਹੋ ਸਕਦਾ? ਔਰ ਇਹ ਜਿਹੜਾ ਸਾਡਾ ਮਿਸ਼ਨ ਹੈ ਉਹ ਸਰਬੱਤ ਦਾ ਭਲਾ ਹੈ ਔਰ ਖਾਲਿਸਤਾਨ ਸਾਡੇ ਲਈ ਉਹ ਇੱਕ ਆਈਡੀਅਲ
ਮਾਡਲ ਦੇ ਤੌਰ ਦੇ ਉੱਤੇ ਇੱਕ ਪੈਰ ਧਰਾਵੇ ਦੇ ਨਾਲ ਉਸ ਕਿਸਮ ਦੀ ਜਿਹੜੀ ਹੈ ਇੱਕ ਇਖਲਾਕੀ ਔਰ ਨੈਕਸਟ ਸਾਡੀ ਡਿਸਕਸ਼ਨ ਜਿਹੜੀ ਸਾਨੂੰ ਵੀਰ ਜਤਿੰਦਰ ਸਿੰਘ ਉਹਨਾਂ ਨੇ ਲਿਖਤ ਲਿਖੀ ਹੈ ਉਹਨੂੰ ਅਸੀਂ ਕੰਟੀਨਿਊ ਕਰਾਂਗੇ ਕਿਉਂਕਿ ਇਹ ਮਹਿਜ਼ ਜਦੋਂ ਮੈਂ ਇਸ ਨੂੰ ਦੇਖਦਾ ਹਾਂ ਮਹਿਜ਼ ਕੁਝ ਜ਼ਿਲ੍ਹਿਆਂ ਦਾ ਕਿ ਜਿਹਦਾ ਹੈੱਡ ਆਫ ਦਾ ਸਟੇਟ ਟਰਬਨਡ ਹੋਏ ਜਾਂ ਕੋਈ ਦੂਜਾ ਹੋਏ ਉਹਦੇ ਨਾਲ ਨਹੀਂ ਮਤਲਬ ਹੈ ਇਹ ਮੋਰ ਸਿਧਾਂਤਕ ਤੌਰ ਦੇ ਉੱਤੇ ਜਿਹੜਾ ਜਿਸ ਦਾ ਆਧਾਰ ਜਦੋਂ ਬਾਬਾ ਰਵਿਦਾਸ ਜੀ ਦੇ ਅਸੀਂ ਅਲਫਾਜ਼ ਬਾਣੀ ਦੇ ਪੜ੍ਹਦੇ ਹਾਂ ਕਿ ਬੇਗਮਪੁਰਾ ਸ਼ਹਿਰ ਕੋ ਨਾਓ दुख अंदो नहीं तय ठाओ ना तशवीश खराज ना माल खौफ ना खता ना तरस जवाल अब मोए खूब वतन गह पाई ऊहा खैर सदा मेरे भाई कायम दायम सदा पातशाही दोम ना सेम एक सुहाई कि सैकंड क्लास थर्ड क्लास कोई नहीं बराबर दा और गुरु अर्जन साहब दा हुण हुक्म हुआ मेहरबान दा पै कोए ना किसे रिझाण दा सब सुखाली उठिया ਇਹ ਹੋਆ ਹੋਲੇਮੀ ਰਾਜ ਜੀਓ। ਸੋ ਡਾਕਟਰ ਸਾਹਿਬ ਫਿਕਰ ਨਾ ਕਰੋ ਤੁਹਾਡੇ ਲਈ ਸਿਟੀਜ਼ਨਸ਼ਿਪ ਖੁੱਲ੍ਹੀ ਹੋਏਗੀ ਔਰ ਤੁਸੀਂ ਇਸ ਦੇ ਲਈ ਆਪਣੇ ਘੱਟੋ ਘੱਟ ਭਾਈਚਾਰੇ 'ਚ ਜਾਂ ਜਿਹੜੇ ਵੈਲ ਵਿਸ਼ਰ ਨੇ ਉਹਦੇ 'ਚ ਆਪਣਾ ਜਿਹੜਾ ਹੈ ਉਹ ਰੋਲ ਵੀ ਅਦਾ ਕਰੋ ਔਰ ਤਾਂ ਕਿ ਜਿਹੜਾ ਹੈ ਉਹ ਤੁਹਾਨੂੰ ਇਸ 'ਚੋਂ ਖੁਸ਼ੀ ਵੀ ਮਿਲੇਗੀ ਔਰ ਬਹੁਤ ਚੰਗੀ ਗੱਲ ਹੈ ਵੀ ਤੁਸੀਂ ਇੱਕ ਐਜ਼ ਏ ਓਬਜ਼ਰਵਰ ਇਸ ਸਿੱਟੇ 'ਤੇ ਪਹੁੰਚੇ ਹੋ ਕਿ ਖਾਲਿਸਤਾਨ ਇੱਕ ਹਕੀਕਤ ਬਣਨ ਜਾ ਰਿਹਾ ਹੈ ਔਰ ਇਸ ਦੀ ਅਸੀਂ ਜਿਹੜਾ ਹੈ ਸਭ ਨੂੰ ਮੁਬਾਰਕ ਵੀ ਦਿੰਦੇ ਹਾਂ। ਬਿਲਕੁਲ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਸੋ ਥੈਨ ਬ੍ਰੇਕ ਵਿਊਅਰਸ ਤੁਸੀਂ ਸਤਰੇ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਤ ਤੇ ਇਤਫਾਕ।